जी। वालेकुम अस्सलाम। बाजार खरीदारी करन आए हो? बिल्कुल। बसंत आ रही है, की कहना चाहोगे? ਕਦਨਾ ਵਡਾਉਣਾ ਚਾਹਾਂਗੇ ਇਹ ਰਹਿ ਗਿਆ ਹੁਣ ਤੇ ਪਹਿਲੇ ਤਾਂ ਬੰਦ ਅੱਛੀ ਹਾਸੀ ਹੋਈ ਸੀ ਹੁਣ ਤਾਂ ਫਿਰ ਉਹੀ ਕੰਮ ਹੋਏਗਾ। ਅੱਛਾ, ਤੁਸੀਂ ਨਹੀਂ ਚਾਹੁੰਦੇ ਬਸੰਤ ਨਹੀਂ ਹੋਣੀ ਚਾਹੀਦੀ? ਮੇਰੇ ਮੈਂ ਤੇ ਮੈਨੂੰ ਤਾਂ ਕੋਈ ਦਿਲਚਸਪੀ नहीं, मेरे घर कोई आदमी नहीं है, ना कोई बच्चा, ना कोई आदमी है, ना कोई लड़का है, आदमी कोई नहीं है। ਤੇ ਮੈਂ ਤੇ ਕੱਲੀ ਔਰਤ ਆ ਤੇ ਮੈਂ ਕੀ ਪਸੰਦ ਮਨਾਣੀ ਵੈਸੇ ਫੈਮਿਲੀ ਪਹਿਲੇ ਬੜੀ ਅੱਛੀ ਹੁੰਦੀ ਸੀ ਪਸੰਦ। ਹਾਂ, ਫੈਮਲੀਆਂ ਰਹਿੰਦੀਆਂ ਸੀ, ਬੜੀ ਰੌਣਕ ਹੁੰਦੀ ਸੀ, ਰਾਤ ਸਾਰੀ ਬੜਾ ਅੱਛਾ ਲੱਗਦਾ ਸੀ। ਨਹੀਂ ਕੋਈ ਪੁਰਾਣੀ ਬਸੰਤ ਯਾਦ ਹੈ ਤੁਹਾਨੂੰ? ਬੜੀਆਂ ਯਾਦ ਨੇ। ਕੈਸੀ ਹੁੰਦੀ ਸੀ? ਸਾਡੀ ਛੱਤ ਸਭ ਤੋਂ ਉੱਚੀ ਹੁੰਦੀ ਸੀ ਪੂਰੇ ਮਹੱਲੇ 'ਚ, ਸਭ ਦੇ ਨਜ਼ਦੀਕ ਸੀ ਤੇ ਸਾਡੇ ਲੋਕੀ ਆ ਕੇ ਦੇਖਦੇ ਸੀ, ਸਾਰੀ ਰਾਤ ਚੱਲਦੀ ਸੀ ਪਸੰਦ। ਸਹੀ। ਹਾਂ, ਬੜੇ ਕੀਮੇਲੇ ਨਾਨ ਗਜਰੇਲੇ ਬੜੀ ਯਾਸ਼ੀ ਲੋਕੀ ਕਰਦੇ ਸੀ। ਨਹੀਂ ਤੇ ਇਹ ਚੀਜ਼ਾਂ ਦੁਬਾਰਾ ਹੋਣ ਤੇ ਹੁਣ ਫਿਰ ਹੋਣੀ ਚਾਹੀਦੀ ਪਸੰਦ। ਹਾਂ, ਫੇਰ ਹੋ ਜਾਏ ਉਦੋਂ ਤਾਂ ਸਾਨੂੰ ਵੀ ਮਿਲ ਜਾਂਦਾ ਸੀ ਖਾਣ ਨੂੰ, ਪੜੋਸ ਵਾਲੇ ਦੇ ਦਿੰਦੇ ਸੀ ਮੈਨੂੰ। ਕਿਉਂਕਿ ਹੁਕੂਮਤ ਨੇ ਕੁਝ ਐਸਓਪੀਜ਼ ਵੀ ਬਣਾਏ ਨੇ, ਜਿਹੜਾ ਕੈਮੀਕਲ ਤੇ ਪਾਬੰਦੀ ਲਾ ਦਿੱਤੀ, ਪਿੰਨਾ ਸਿਰਫ ਹੋਏਗਾ। ਛੋਟੇ ਹੁੰਦੇ ਸੀ ਨਾ ਤੇ ਉਹ ਇਹ ਬਾਗ ਦੇ ਵਿੱਚ ਉਹ ਸ਼ੀਸ਼ੇ ਦੇ ਨਾਲ ਬਣਦੇ ਹੁੰਦੇ ਸੀ, ਡੋਰਾਂ ਬਣਦੀਆਂ ਹੁੰਦੀਆਂ ਸੀ ਤੇ ਸ਼ੀਸ਼ੇ ਦੇ ਨਾਲ। ਹੁਣ ਤੇ ਕੈਮੀਕਲ ਵਾਲੀ ਹੈ ਤੇ ਨਾਲੇ ਅੱਗੇ ਉਹ ਲਗਾ ਦਿੰਦੇ ਨੇ ਤਾਰ, ਉਹ ਨੁਕਸਾਨ ਦੇ। ਨਹੀਂ, ਉਹ ਉਹਦੇ ਤੇ ਪਾਬੰਦੀ ਹੈ ਹੁਣ ਇਸ ਦਫਾ। ਚਲੋ ਸ਼ੁਕਰ ਹੈ, ਫਿਰ ਉਹਦੇ ਤੇ ਪਾਬੰਦੀ ਹੈ। ਚਰਖੀ ਤੇ ਵੀ ਪਾਬੰਦੀ ਹੈ, ਹੁਕੂਮਤ ਕੁਝ ਇਕਦਾਮਾਤ ਤੇ ਕਰ ਰਹੀ ਹੈ ਅੱਛਾ ਕਿ ਸਾਫ ਸੁਥਰੇ ਅੱਛੇ ਤਰੀਕੇ ਨਾਲ ਬਸੰਤ ਹੋ ਸਕੇ। ਸਾਡੀ ਛੱਤ ਹਾਜ਼ਰ ਹੈ, ਬੜੀ ਚੀਜ਼ ਹੈ। ਬਾਕੀ ਇੱਕ ਖਤੂਨ ਵਜ਼ੀਰ ਆਲਾ ਕੀ ਕਹਿਣਾ ਚਾਹੋਗੇ? ਖਤੂਨ ਨੂੰ ਤਾਂ ਇਹ ਕਹਾਂਗੇ ਮੈਨੂੰ ਤਹਫੁਜ਼ ਦੇ, ਮੈਂ ਕੱਲੀ ਔਰਤ ਹਾਂ, ਮੇਰਾ ਕੋਈ ਨਹੀਂ ਹੈ, ਨਾ ਬਾਪ ਨਾ ਭਾਈ ਨਾ ਮੀਆਂ ਨਾ ਬੇਟਾ, ਕੱਲੀ ਰਹਿ ਰਹੀ ਹਾਂ। ਭੈਣਾਂ ਸੀ ਉਹ ਆਪਣੇ ਘਰਾਂ 'ਚ, ਮੈਂ ਕੱਲੀ ਰਹਿ ਰਹੀ ਹਾਂ ਟੁੱਟੇ ਮਕਾਨ 'ਚ, ਸੱਪਾਂ ਵਾਲੇ ਮਕਾਨ 'ਚ। ਮੇਰੇ ਨਾਲ ਤਾਂ ਤਾਉਨ ਕਰੇ ਕਿਉਂਕਿ ਮੇਰੇ ਕੋਲ ਤਾਂ ਕੋਈ ਆਦਮੀ ਦੀ ਪਾਵਰ ਹੀ ਨਹੀਂ ਹੈ। ਭਾਈਜਾਨ ਬਸੰਤ ਆ ਰਹੀ, ਕੀ ਕਹਿਣਾ ਚਾਹੋਗੇ? ਬਸੰਤ ਬਾਰੇ ਇਹੀ ਕਹਿਣਾ ਚਾਹਾਂ ਕਿ ਕਿਸੇ ਦੂਰ ਤੇ ਅਸੀਂ ਬਸੰਤ ਮਨਾਉਂਦੇ ਸਾਂ, ਹੁਣ ਤੇ ਬਸੰਤ ਵਾਲਾ ਕੰਮ ਹੀ ਕੋਈ ਨਹੀਂ। ਹੁਣ ਬਸੰਤ ਕਾਹਦੀ ਹੈ? 3 ਦਿਨ ਦੀ ਬਸੰਤ ਦੇ ਕੀ ਮਜ਼ਾ ਤੇ ਕੀ। ਉਦੋਂ ਕੀ ਬਸੰਤ ਸੀ? ਉਦੋਂ ਬਸੰਤ ਸੀ, ਸਾਰੇ ਸੇ ਦਿਹਾੜੀ ਡਾਂਦੇ ਰਹਿੰਦੇ ਸੀ, ਪਤਾ ਹੀ ਕੋਈ ਨਹੀਂ ਸੀ ਕਿਸੇ ਨੇ ਆਣਾ ਕਿ ਨਹੀਂ ਆਣਾ, ਕਿਸੇ ਨੇ ਜਾਣਾ ਕਿ ਨਹੀਂ ਹੁਣ ਵੀ 3 ਦਿਨ ਤਾਂ ਦਿੱਤੇ ਨੇ। 3 ਦਿਨ ਚ ਕੀ ਹੁੰਦਾ? ਕੁਛ ਵੀ 3 ਦਿਨ ਤੋਂ ਬਾਅਦ ਫਿਰ ਉਹ ਗ੍ਰਿਫਤਾਰੀਆਂ। ਉਸ ਤੋਂ ਬਾਅਦ ਜੋ ਬਾਹਰ ਗੁੱਡੀ ਡਾਂਦਾ ਹੋਏਗਾ ਤੇ ਉਹਨੂੰ ਵੀ ਕਹਿਣਾ ਆਇਆ ਵੀ ਤੇਰੇ ਪਿਓ ਕਿੱਥੇ ਹੈਗਾ, ਤੇਰਾ ਫਲਾਣਾ ਕਿੱਥੇ ਹੈਗਾ, ਤੇ ਦੇ 500। ਤੁਹਾਨੂੰ ਸ਼ੌਕ ਸੀ ਬਸੰਤ ਦਾ? ਸ਼ੌਂਕ ਦਾ ਬੜਾ। ਉਹ ਮੁੰਡਾ ਜਿਹੜਾ ਤਾਂ ਇੰਟਰਵਿਊ ਲੈ ਰਿਹਾ, ਜਿਹੜਾ ਸਾਹਮਣੇ ਖਲੋਤਾ, ਉਹਨੂੰ ਪੁੱਛੋ ਤੁਹਾਨੂੰ ਕਿੰਨਾ ਕੁ ਸ਼ੌਂਕ ਸੀ। ਅੱਜ ਤੇ ਇੱਥੋਂ ਟੱਪਣੇ ਦੇ ਚੌਥੀ ਮੰਜ਼ਿਲ ਦੇ ਚੱਟ ਟੱਪ ਕੇ ਚੱਲ ਜਾਂਦੇ ਸਨ ਜਦੋਂ ਦੂਰ ਸੀ ਪਤੰਗਬਾਜ਼ੀ। ਉਹ ਤੇ ਪਤੰਗਬਾਜ਼ੀ ਵਾਲੀ ਗੱਲ ਹੀ ਕੋਈ ਨਹੀਂ। ਹੁਣ ਕਾਹਦੀ ਪਤੰਗਬਾਜ਼ੀ ਹੈ? ਜੇ 20 ਸਾਲਾਂ ਬਾਅਦ ਆਈ ਤੇ ਵੀ 3 ਦਿਨ ਦਿੱਤੇ ਉਹਦੇ, ਇਹ ਤਾਂ ਹੁਣੇ ਪੁੱਲ ਚੁੱਕਣ ਡੇ ਸਾਰਿਆਂ ਨੂੰ, ਤੇ ਉਸ ਤੋਂ ਬਾਅਦ ਪਤਾ ਨਹੀਂ ਕੀ ਬਣਨਾ। ਕੋਈ ਤਿਆਰੀ ਕਰ ਰਹੇ ਹੋ ਵੈਸੇ? ਨਾ ਕੋਈ ਚੀਜ਼ ਨਹੀਂ, 1 ਰੁਪਈਏ ਦੀ ਤਿਆਰੀ ਕੋਈ ਨਹੀਂ। ਕਿਉਂ, ਕੀ ਵਜ੍ਹਾ? ਉਹ ਜਿੰਨੀ ਡੋਰ ਗੁੱਡੀ ਮਹਿੰਗੀ ਕੋਈ ਲਿਆਏ ਅਫੋਰਡ ਨਹੀਂ ਕਰ ਸਕਦਾ। ਐਨੀ ਡੋਰ ਮੁੰਡੀ ਗੁੱਡੀ ਕੋ ਅਫੋਰਡ ਕਰ ਸਕਦਾ। ਦਾਵਤਾਂ ਸ਼ਾਵਤਾਂ ਤੇ ਕਰੋਗੇ ਨਾ 2 ਦਿਨ? ਉਹ ਦਾਵਤਾਂ ਸੀ, ਸਾਡੀ ਛੱਤ ਬੜੀ ਵੱਡੀ ਮਾਸ਼ਾਅੱਲਾ ਸੀ, ਦਾਵਤਾਂ ਇੱਥੇ ਖਾ ਪੀ ਲਾਂਗੇ, ਦਾਵਤਾਂ ਨੇ। ਅੱਛਾ, ਇਹ ਭਾਈ ਮੇਰੇ ਛੋਟੇ ਨੇ, ਇਹ ਵੀ ਦਾਵਤਾਂ ਦੇ ਸ਼ਾਮਲ ਹੈਗੇ ਨੇ। ਬਸ ਸਾਨੂੰ ਇੰਨਾ ਹੀ ਸ਼ੌਂਕ ਹੈ, ਖਾਓ ਪੀਓ ਤੇ ਮੌਜ ਲਓ, ਗੁੱਡੀ ਨਾ ਡਾਓ। ਤੁਸੀਂ ਕਰ ਰਹੇ ਹੋ ਬਸੰਤ ਦੀ ਤਿਆਰੀ? ਜੀ ਕਰ ਰਹੇ, क्यों नहीं कर रहे हम। अच्छा, कोई डोरा गुड़ियाँ मिलियाँ ने अभी तक के नहीं? वो डोर गुड्डी बहुत ही महंगी है, 8,000 9,000 रुपये का 2 पीस का पिन्ना दे रहे हैं, ठीक है, तो क्या अफोर्ड कर सकते हैं। ऊपर से गुड्डे का रेट भी उन्होंने इतना ज़्यादा निकाला हुआ है। यहाँ तो ये रिलीफ देना कोई कि गुड्डा इनको तकरीबन 100 रुपये का या 90 रुपये का दे, तो फिर तो समझ भी आती है। तो इस तरह तो ये है कि आम जो है, समझ लें कि जो मिडिल क्लास है ना तबका, वो यही करेगा ना कि पकड़ के उठा लेंगे जी, पकड़ लेंगे, इंजॉय कर लेंगे, बस यही है। और जिस बेचारे ने पसंद बनाएंगे आप? नहीं, मैंने पहले पसंद बनाई हुई है। याद है कुछ? मुझे अच्छी तरह याद है। अच्छा, मेरी 35 एज है। अच्छा, जबरदस्त। हाँ जी, ਤੁਹਾਡੀ ਪਹਿਲੀ ਪਸੰਦ ਹੈ? ਹਾਂਜੀ, हमारी पहली पसंद। कितनी उम्र है? मेरी 17 साल। ਤੈਨੂੰ ਤੇ ਫੜ ਲੈਣਗੇ ਵੀਰੇ ਜੇ ਤੂੰ ਗੁੱਡੀ ਉਡਾਈ ਤੇ। ਤੂੰ ਦੇਖ ਸਕਣਾ है सिर्फ या लुट सकना है? गुड्डी उड़ाने ही बच्चों ने है ज़्यादा शौक ही है आजकल के बच्चों को, गुड्डी उड़ाने का ज़्यादा पकड़ के शौक। ले जाएंगे फिर क्या करोगे? वो तो फिर जब बसंत होगी बाबू का कौन पता लगता कौन उठा रहा है कौन नहीं उठा। ਤੁਸੀਂ ਮਨਾਣੀ ਪਸੰਦ ਹੈ? ਇਹਨੇ ਬਣਾ ਲਈ ਤਿਆਰੀ ਕਰ ਰਹੀ ਹੈ? ਆਈਡੀ ਕਾਰਡ ਬਣਿਆ ਹੈ? जी बना। ਬਾ ਫਿਰ ਤੁਸੀਂ ਤਾਂ ਲੀਗਲ ਹੋ, ਲੇਕਿਨ ਲੱਗਦਾ ਨਹੀਂ ਤੁਹਾਡੀ ਸਿਹਤ ਤੋਂ। 1.5 ਤਾਵਾ ਤਾਂ ਨਹੀਂ ਉਡਾ ਸਕਦੇ ਤੁਸੀਂ, ਤਾਵਾ ਹੀ ਉਡਾਓਗੇ, ਆਵਾਜ਼ ਤੇਜ਼ ਹੋਈ ਤੇ ਕੀ ਕਰੋਗੇ? उड़ा सकते हैं, क्यों नहीं उड़ा जाएंगे साथ मोड़ के लिए। ਚਲੋ ਬਾਕੀ ਤਿਆਰੀ ਫੁੱਲ ਹੈ ਸਰ। हाँ जी, बस यही है कि कोई खाने वगैरह का अरेंज या कोई इंजॉयमेंट है, लेकिन मेन आप देखें ना साउंड अलाउ है, साउंड डीजे की भी परमिशन नहीं है, वो भी ममनू करार दिया हुआ है। तो पसंद बस यही है कि लाइटें लगेंगी तो छतों पे सिर्फ फेस्टिवल ये होगा कि खाना पीना कर सकते हैं आप,
यही होगा। इसके दोस्तों के साथ वैसे कुछ कर रहे हैं प्लान? बात है, दोस्त आएंगे, उन्हें अंदरून शहर के तो वैसे ही आपको पता जिंदा दिलाने लोड, वो तो कहते हैं कि भाईजान छत पे हल्ला गुल्ला हो, जरा कुछ साउंड वगैरह लगाओ, लेकिन साउंड ही ममनू है। और ये तो एसओपी बिल्कुल ठीक है कि इन्होंने 5 प्लाई का धागा जो किया अप्लाई के वो उड़ाएं कि किसी की भी माँ की या बहन की या बेटी की, किसी का भी कोई भाई, किसी की माँ का जिगर का कोई भी टुकड़ा यहाँ से दुनिया से न जाए। एसओपी पे अमल दरामद करना चाहिए, बिल्कुल करना चाहिए, लेकिन जो है ना इनके रेट्स जो है वो बहुत आप ठीक हो गया। बाकी ये इधर छतों पे कुछ मामला सुनने में आ रहा है कि वो किराए पे मिल रही हैं, कुछ इधर हो रहा है सिस्टम? कई छतें कितने बुक कितने हो रही पैसों में हैं। मिल रही हैं? ये पीछे हमने काफ़ी सोशल मीडिया पे सुना है 5 लाख 7 लाख में बड़ी से बड़ी छत बुक हो रही हैं। तो वो हुई हैं सारों ने, कोई दोस्त होते हैं वो आपस में अमेरिकन सिस्टम करके मिला लेते हैं, कर लेते हैं, यही बातें हैं। लेकिन पसंद जिस तरह की होनी चाहिए ना, या तो रेट्स पे कंट्रोल हो ना। ठीक हो गया।